ਦੀਪਕ ਜੀ, ਅਗਲੀ ਗੱਲ ਕਰਦੇ ਹਾਂ। ਆਓ ਤੁਹਾਨੂੰ ਸਫ਼ਰ ਕਰਾਉਂਦੇ ਹਾਂ, ਸੈਰ ਜਿਹੜੀ ਉਹ ਕਰਾਉਂਦੇ ਹਾਂ ਅਗਲੀ ਖਬਰ ਦੇ ਵਿੱਚ। ਗੱਲ ਤੁਸੀਂ ਕੀਤੀ ਸੀਗੀ ਬੈਸਟ ਫਰੈਂਡ ਟਰੰਪ ਹੋਣਾ ਦੇ, ਮੋਦੀ ਹੋਣਾ ਦੀ। ਉੱਥੇ ਪਾਰਲੀਮੈਂਟ ਦਾ ਸੈਸ਼ਨ ਚੱਲ ਰਿਹਾ, ਜਿੱਦਾਂ ਤੁਸੀਂ ਦੱਸਿਆ। ਅਜੇ ਤੱਕ ਕੰਮਕਾਜ ਕੋਈ ਨਹੀਂ ਹੋਇਆ, ਪਰ ਕਹਿੰਦੇ ਮੋਦੀ ਸਾਹਿਬ ਨੂੰ ਸ਼ੌਂਕ ਬਹੁਤ ਆ ਸੈਰਾਂ ਦਾ, ਮਿੱਤਰਾਂ ਨੂੰ ਸ਼ੌਂਕ ਸੈਰਾਂ ਦਾ। ਹਰ 13ਵੇਂ ਦਿਨ ਮੋਦੀ ਹੁੰਦੇ ਨੇ ਵਿਦੇਸ਼ ਦੇ ਵਿੱਚ। ਇਹ ਬਿਲਕੁਲ ਜੀ, ਇਹ ਗੱਲ ਤੁਹਾਡੀ ਬਿਲਕੁਲ ਦਰੁਸਤ ਹੈ ਕਿ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਤਲਬ ਤਸਵੀਰਾਂ ਖਿਚਾਉਣ ਦਾ, ਵੀਡੀਓ ਬਣਾਉਣ ਦਾ, ਵੱਖ-ਵੱਖ ਪਹਿਰਾਵੇ ਪਾਉਣ ਦਾ, ਮੁਲਕਾਂ ਦੀਆਂ ਸੈਰਾਂ ਕਰਨ ਦਾ, ਜਹਾਜ਼ੇ ਦੇ ਗੇਟ ਤੇ ਹੱਥ ਜਾ ਹਿਲਾ ਕੇ ਫੋਟੋ ਖਿਚਾਉਣ ਦਾ, ਹੈ ਨਾ, ਸਨਮਾਨ ਲੈਣ ਦਾ ਬਹੁਤ ਸ਼ੌਂਕ ਹੈ। ਠੀਕ ਹੈ, ਹਰ ਬੰਦੇ ਦੀ ਨਿੱਜੀ ਲਾਈਫ ਹੈ, ਨਿੱਜੀ ਸ਼ੌਂਕ ਹੈ, ਪਰ ਤੁਸੀਂ ਦੇਸ਼ ਦੇ ਪ੍ਰਧਾਨ ਮੰਤਰੀ, ਤੁਸੀਂ ਦੇਸ਼ ਨੂੰ ਲੀਡ ਕਰ ਰਹੇ ਹੋ ਤੇ ਤੁਹਾਨੂੰ ਲੀਡ ਕਰਨ ਲਈ ਦੇਸ਼ ਦੀ ਜਨਤਾ ਨੇ ਸੰਸਦ ਲਈ ਚੁਣਿਆ। ਕਾਨੂੰਨ ਘੜਨ ਲਈ, ਕਾਨੂੰਨ ਦਰੁਸਤ ਕਰਨ ਲਈ, ਮੁਲਕ ਦੇ ਲਈ ਚੰਗੀਆਂ ਸਥਿਤੀਆਂ ਬਣਾਉਣ ਦੇ ਲਈ ਚੁਣਿਆ। ਤੇ ਜੇ ਤੁਹਾਡੇ ਲਈ ਸੈਸ਼ਨ ਤੋਂ ਵੀ ਜ਼ਰੂਰੀ ਵਿਦੇਸ਼ ਦੌਰਾ ਹੈ, ਤੇ ਫਿਰ ਹਿਸਾਬ ਲਾ ਲਓ ਕਿ ਤੁਸੀਂ ਕਿੰਨੇ ਕੁ ਜ਼ਿੰਮੇਵਾਰ ਹੋ। ਜੇ ਪ੍ਰਧਾਨ ਮੰਤਰੀ ਦੇ ਪ੍ਰੋਗਰਾਮ ਇਸ ਤਰ੍ਹਾਂ ਸ਼ਡਿਊਲ ਨਹੀਂ ਬਣਾਏ ਜਾਂਦੇ ਕਿ ਇੱਕ ਪਾਸੇ ਸੈਸ਼ਨ ਦੀਆਂ ਤਰੀਕਾਂ, ਦੂਜੇ ਪਾਸੇ ਵਿਦੇਸ਼ ਦੌਰੇ ਤੈਅ ਹੋ ਰਹੇ ਨੇ, ਦੋਹਾਂ ਚੋਂ ਕੋਈ ਤਾਂ ਸੈਟਲ ਕੀਤਾ ਜਾ ਸਕਦਾ ਸੀ ਜਿਹੜਾ ਤੁਹਾਡੇ ਹੁਕਮਾਂ ਨਾਲੇ ਚੱਲਦਾ ਸਾਰਾ ਕੁਝ। ਐਗਜ਼ੈਕਟਲੀ। ਤੇ ਮਾਨਸੂਨ ਸੈਸ਼ਨ ਜੋ ਜਨਾਬ ਗਾਇਬ ਨੇ, ਅਗਲੇ ਹਫ਼ਤੇ ਆਉਣਗੇ, ਇਸ ਲਈ ਅਗਲੇ ਹਫ਼ਤੇ ਚਰਚਾ ਕਰਾਂਗੇ। ਹੁਣ 28-29 ਨੂੰ ਕਰਾਂਗੇ, ਕਹਿੰਦੇ ਜੀ ਮਿਸ਼ਨ ਸੰਧੂ ਦੀ ਚਰਚਾ, ਕਿ ਪ੍ਰਧਾਨ ਮੰਤਰੀ ਜੀ ਮੁੜੇ ਆਉਣਗੇ। ਤੇ ਵੀ ਗਏ ਕਿਉਂ ਨੇ? ਉਹ ਰਾਹੁਲ ਗਾਂਧੀ ਦੇ ਉੱਤੇ ਬਹੁਤ ਸਵਾਲ ਉੱਠਦੇ ਨੇ ਕਿ ਉਹ ਛੁੱਟੀ ਕੱਟਣ ਚਲੇ ਜਾਂਦੇ ਆ ਜੀ। ਉਹ ਭਰਾਵਾ ਤੁਸੀਂ ਤਾਂ 30 ਦਿਨ ਤੁਰੇ ਰਹੇ ਹੋ, ਉਹ ਤਾਂ ਫਿਰ ਨਾਨਕੇ ਨੂਨਕੇ ਜਾਂਦਾ ਅਗਲਾ। ਤੇ ਤੁਸੀਂ ਹੁਣ ਆ ਲਓ ਜੀ, ਹਰ 13ਵਾਂ ਦਿਨ ਨਰਿੰਦਰ ਮੋਦੀ ਨੇ ਬਤੌਰ ਪ੍ਰਧਾਨ ਮੰਤਰੀ ਹੋਣ ਤੋਂ ਬਾਅਦ ਵਿਦੇਸ਼ 'ਚ ਗੁਜ਼ਾਰਿਆ। ਜਿੱਦਣ ਦੇ ਪ੍ਰਧਾਨ ਮੰਤਰੀ ਬਣੇ ਨੇ, ਹਰ 13ਵੇਂ ਦਿਨ ਉਹ ਵਿਦੇਸ਼ 'ਚ ਹੁੰਦੇ ਨੇ। ਕਮਾਲ ਦੀ। ਹੁਣ ਤੱਕ 300 ਦਿਨ ਵਿਦੇਸ਼ੀ ਧਰਤੀ ਤੇ ਕੱਟ ਚੁੱਕੇ ਨੇ ਜਨਾਬ। 300 ਦਿਨ ਥੋੜੇ ਨਹੀਂ ਹੁੰਦੇ। ਤੇ 2500 ਕਰੋੜ ਰੁਪਈਆ ਡੁਬੋ ਚੁੱਕੇ ਨੇ ਇਸ ਕੰਮਾਂ ਲਈ। ਜਾਂ ਤਾਂ ਬਈ ਬਹੁਤ ਵਿਦੇਸ਼ ਤੋਂ ਦੇਸ਼ ਲਈ ਕੁਝ ਖੱਟ ਕੇ ਮੁੜ ਰਹੇ ਹੁਣ। ਤੁਹਾਡੀ ਹਾਜ਼ਰੀ 'ਚ ਟਰੰਪ ਨੇ ਹੱਥਕੜੀਆਂ ਦੇ ਬੇੜੀਆਂ ਲਾ ਕੇ ਜਹਾਜ਼ 'ਚ ਚੜਾਏ ਸੀ ਮੁੰਡੇ, ਤੁਸੀਂ ਕੀ ਕਰ ਲਿਆ? ਤੇ ਇਸ ਲਈ ਸਿਰਫ, ਤੇ ਦੂਜੇ ਪਾਸੇ ਆਪਣੇ ਜਿਹੜੇ ਗਵਾਂਢੀ ਮੁਲਕ, ਇਹਨਾਂ ਦੇ ਰਿਸ਼ਤੇ ਤੁਹਾਡੇ ਸੁਕਾਵੇਂ ਨਹੀਂ ਹੁਣ। ਤੇ ਫਿਰ ਇਹਨਾਂ ਵਿਦੇਸ਼ ਦੌਰਿਆਂ ਚੋਂ ਕੱਢਣਾ ਕੀ ਹੈ? 2500 ਕਰੋੜ 'ਚ ਪਏ ਨੇ ਜੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਹੁਣ ਤੱਕ ਦੇ ਦੌਰੇ। ਨਰਿੰਦਰ ਮੋਦੀ ਨੇ ਵਿਦੇਸ਼ੀ ਧਰਤੀ ਤੇ ਕਰੀਬ 300 ਦਿਨ ਗੁਜ਼ਾਰੇ ਨੇ। ਅਟਲ ਬਿਹਾਰੀ ਵਾਜਪਾਈ ਨੇ 31 ਤੇ ਡਾਕਟਰ ਮਨਮੋਹਨ ਸਿੰਘ ਨੇ 73 ਮੁਲਕਾਂ ਦਾ ਦੌਰਾ ਕੀਤਾ ਤੇ ਜਨਾਬ ਦੇ 91 ਤੋਂ ਉੱਪਰ ਨੇ। ਅਟਲ ਬਿਹਾਰੀ ਵਾਜਪਾਈ 131 ਦਿਨ ਵਿਦੇਸ਼ 'ਚ ਰਹੇ ਤੇ ਉਹਨਾਂ ਨੇ 31 ਮੁਲਕਾਂ ਦਾ ਦੌਰਾ ਕੀਤਾ ਤੇ ਖਰਚਾ ਆਇਆ ਸੀ 145 ਕਰੋੜ ਰੁਪਏ। ਤੇ ਉਸ ਤੋਂ ਬਾਅਦ ਡਾਕਟਰ ਮਨਮੋਹਨ ਸਿੰਘ ਦੀ ਜਿਹੜੀ ਪਹਿਲੀ ਪਾਰੀ ਸੀ, ਉਹਦੇ ਵਿੱਚ ਉਹਨਾਂ ਨੇ 35 ਮੁਲਕਾਂ ਦਾ ਦੌਰਾ ਕੀਤਾ ਸੀ, ਖਰਚਾ ਆਇਆ ਸੀ 301 ਕਰੋੜ ਦੇ ਕਰੀਬ। ਤੇ ਡਾਕਟਰ ਮਨਮੋਹਨ ਸਿੰਘ ਦੀ ਦੂਜੀ ਪਾਰੀ 'ਚ ਉਹਨਾਂ ਨੇ 38 ਮੁਲਕਾਂ ਦਾ ਦੌਰਾ ਕੀਤਾ ਤੇ ਖਰਚਾ ਆਇਆ ਸੀ 397 ਕਰੋੜ। ਮਤਲਬ ਡਾਕਟਰ ਮਨਮੋਹਨ ਸਿੰਘ ਦੀਆਂ ਦੋਵੇਂ ਪਾਰੀਆਂ ਮਿਲਾ ਕੇ ਜੇ ਮੈਂ ਦੇਖਾਂ ਤਾਂ 73 ਮੁਲਕਾਂ ਦਾ ਦੌਰਾ ਹੈ ਉਹਨਾਂ ਦਾ ਤੇ ਖਰਚਾ 699 ਕਰੋੜ ਹੈ। ਮਤਲਬ 700 ਕਰੋੜ ਦੇ ਗੇੜ 'ਚ ਹੈ ਜੀ। ਕਿਤੇ 700 ਕਰੋੜ 10 ਸਾਲਾਂ 'ਚ, ਕਿਤੇ 11 ਸਾਲਾਂ 'ਚ 2500 ਕਰੋੜ। ਇੱਥੋਂ ਹਿਸਾਬ ਲਾ ਲਓ। ਤੇ ਫਿਰ ਤੁਸੀਂ ਸਾਰਾ ਕੁਝ ਜੇ ਵਿਦੇਸ਼ ਨੂੰ ਤੁਰੇ ਰਹਿਣਾ ਤੇ ਫਿਰ ਦੇਸ਼ ਦਾ ਕੀ ਸਵਰੂਗਾ? ਇਹ ਵੱਡਾ ਸਵਾਲ ਖੜਾ ਨਰਿੰਦਰ ਮੋਦੀ ਜੀ ਨੂੰ। ਬਿਲਕੁਲ ਤੁਹਾਡਾ ਵਾਜਬ ਸੀ ਗੱਲ ਕਿ ਮਿੱਤਰਾਂ ਨੂੰ ਸ਼ੌਂਕ ਸੈਰਾਂ। ਇਹ ਡੀਲਾਂ ਤਾਂ ਕਹਿੰਦੇ ਕਰਦੇ ਆ, ਪਰ ਬਰੀਫ ਕਿਸੇ ਹੋਰ ਦਾ ਹੀ ਲੈ ਜਾਂਦੇ। ਨਹੀਂ, ਜੇ ਡੀਲਾਂ ਦਰੁਸਤ ਹੁੰਦੀਆਂ ਤਾਂ ਭਾਰਤੀ ਫੌਜ ਦੇ ਅਧਿਕਾਰੀ ਆ ਪਹਿਲਗਾਮ ਹਮਲੇ ਤੋਂ ਬਾਅਦ 4 ਦਿਨ ਦੀ ਜੰਗ ਤੋਂ ਬਾਅਦ ਇਹ ਬੈਠ ਕੇ ਨਾ ਕਹਿੰਦੇ ਕਿ ਇਹ ਡੀਲਾਂ ਦਰੁਸਤ ਨਹੀਂ ਹੁੰਦੀਆਂ ਜੀ, ਕਿ ਡੀਲ ਕੁਛ ਹੁੰਦੀ ਹੈ ਤੇ ਹਥਿਆਰ ਕੁਛ ਮਿਲਦੇ ਆ। ਇਹ ਭਾਰਤੀ ਫੌਜ ਦੇ ਅਧਿਕਾਰੀਆਂ ਨੇ ਸਾਹਮਣੇ ਲਿਆਂਦੀ ਸੀ ਗੱਲ। ਉਹ ਸਵਾਲ ਕਿਹਦੇ ਤੇ ਖੜਾ ਸੀ? ਡੀਲਾਂ ਕੌਣ ਕਰਦਾ? ਫਾਈਨਲ ਕਿਹਦੇ ਕਿਹਦੇ ਹੁੰਦੀਆਂ? ਇਹ ਵੱਡਾ ਸਵਾਲ ਸੀ। ਉਹੀ ਰਫੇਲ ਸੀ ਜਿਹਦਾ ਸਭ ਤੋਂ ਜ਼ਿਆਦਾ ਰੌਲਾ ਪਿਆ ਸੀ ਜੀ।